ਉਸ ਦੇ ਮੁਕਾਬਲੇ ਇਸ ਨੂੰ ਜੋੜੋਗੇ ਤਾਂ ਬਹੁਤ ਹੈ। ਪਰ ਇੱਥੇ ਇੱਕ ਸਵਾਲ ਆ ਕਿ ਕੀ ਸਾਰੇ ਹੀ ਰਕਬੇ ਨੂੰ ਮੁਆਵਜ਼ਾ ਦੇਣਾ? ਐਸਾ ਨਹੀਂ ਹੈ। ਖਾਸ ਤੌਰ ਤੇ ਜਿਹੜੀ ਗੁਲਾਬੀ ਸੁੰਡੀ ਨੇ ਤਬਾਹੀ ਕੀਤੀ ਆ, ਉਹ ਰਕਬਾ ਜੇ ਦੇਖੀਏ ਤੇ ਉਹ ਵੀ ਕੋਈ ਜ਼ਿਆਦਾ ਰਕਬਾ ਨਹੀਂ ਬਣੇਗਾ। 4-5 ਜ਼ਿਲ੍ਹੇ ਨੇ। ਐਤਕੀ ਵੈਸੇ ਨਰਮੇ ਦਾ ਰੇਟ ਇੰਨਾ ਹੈ ਰਾਜ ਕਰਨਵੀਰ ਸਿੰਘ ਜੀ, ਜਦੋਂ ਉਹ ਬਰਬਾਦ ਹੋਏ ਨਰਮੇ ਨੂੰ ਪੀੜਤ ਕਿਸਾਨ ਵੇਖਦੇ ਹੋਣਗੇ, ਭੁੱਬਾ ਮਾਰਦੇ ਹੋਣਗੇ, 10,000 ਰੁਪਏ ਦੇ ਨੇੜੇ ਦੇਖ ਪਿਆ। 10,000। ਮੇਰੇ ਪਿੰਡ 'ਚ ਮੈਂ ਤੁਹਾਨੂੰ ਦੱਸਿਆ ਸੀ ਨਰਮਾ ਬਹੁਤ ਬੀਜਦੇ ਨੇ। ਇੱਕ ਵਿਅਕਤੀ ਨਾਲ ਮੇਰੀ ਗੱਲ ਹੋ ਰਹੀ ਸੀ, ਉਹ ਕਹਿੰਦਾ ਮੈਂ ਐਤਕੀ ਝੋਨਾ ਬੀਜਿਆ, ਮੇਰੇ ਭਰਾ ਨੇ ਨਰਮਾ ਬੀਜਿਆ ਸੀ। ਮੈਂ ਕਿਹਾ ਕਿੰਨਾ ਚੁਗ ਲਿਆ? ਕਹਿੰਦਾ ਕਿ 30 ਮਣ ਹੁਣ ਤੱਕ ਚੁਗ ਲਿਆ ਸੀ। 30 ਮਣ ਦਾ ਮਤਲਬ ਹੈ ਕਿ 1 ਲੱਖ ਪਲੱਸ ਰੁਪਈਆ ਜਿਹੜਾ ਉਹ ਉਹਨੇ ਸੇਵ ਕਰ ਲਿਆ ਇੱਕ ਕਿੱਲੇ ਚੋਂ। ਹਾਲੇ ਤੀਜੀ ਚੋਣੀ, ਅਸੀਂ ਤੀਜੀ ਚੋਣੀ ਕਹਿ ਦਿੰਦੇ, ਚੁਗਾਈ ਜਿਹਦੀ ਕਰਨੀ ਹੈ ਨਾ, ਉਹ ਕਹਿੰਦਾ ਤੀਜੀ ਚੁਗਾਈ ਅੱਗੇ ਹੋਏਗੀ, ਥੋੜਾ ਬਹੁਤਾ ਉਧਰੋਂ ਨਿਕਲ ਆਏਗਾ। ਹਿਸਾਬ ਲਾ ਲਓ ਕਿੰਨੀ ਵੱਡੀ ਰਕਮ। ਤਾਂ ਹੁਣ ਜਿਹੜੇ ਬਰਬਾਦ ਹੋ ਗਏ ਆ ਉਹਨਾਂ ਨੂੰ ਇਹ ਮੁਆਵਜ਼ਾ ਜਿਹੜਾ ਦੇ ਰਹੇ ਆ 10-15 ਹਜ਼ਾਰ ਦਾ, ਮੈਨੂੰ ਦੱਸੋ ਕੀ ਭਰਪਾਈ ਕਰ ਪਾਏਗਾ? ਕੱਲ 8700 ਨੂੰ ਨਰਮਾ ਵਿਕ ਗਿਆ ਤੇ ਵਪਾਰੀ ਕਹਿੰਦੇ ਨੇ ਕਿ 10,000 ਨੂੰ ਚੱਲ ਜਾਣਾ ਹੈ। ਹੁਣ ਕਾਰਨ ਮੈਨੂੰ ਪਤਾ ਨਹੀਂ ਹੈ, ਗਲੋਬਲੀ ਆਪਾਂ ਨੂੰ ਕਾਰਨ ਲੱਭਣੇ ਪੈਣਗੇ, ਕਿਉਂਕਿ ਅੱਜ ਕੱਲ੍ਹ ਤੁਹਾਨੂੰ ਪਤਾ ਨਾ ਸਾਰੀਆਂ ਚੀਜ਼ਾਂ ਗਲੋਬਲੀ ਕਿਤੇ ਨਾ ਕਿਤੇ ਰੱਖਦੀਆਂ ਨੇ, ਵਜ੍ਹਾ ਰੱਖਦੀਆਂ ਨੇ। ਸੋ ਇਹ ਹੁਣ ਦੇਖੋ ਮੁਆਵਜ਼ਾ ਜਿਹੜਾ ਉਹ ਮੈਨੂੰ ਲੱਗਦਾ ਹੈ ਕਿ ਬਹੁਤ ਜ਼ਿਆਦਾ ਥੋੜਾ ਹੈ, ਬਹੁਤ ਜ਼ਿਆਦਾ ਥੋੜਾ। ਇਹ ਦੇ ਰਹੇ 10-12 ਹਜ਼ਾਰ ਤੇ ਸਾਡੇ ਨੇਮ ਕਹਦੇ ਜੀ ਇੰਨੇ ਕੁ ਆ, ਚਲੋ 2-3 ਹਜ਼ਾਰ ਹੋਰ ਵਧਾ ਦਿੰਦੇ ਆ, ਤਾਂ ਇੰਨਾ ਕੁ ਤਾਂ ਅਗਲੇ ਦਾ ਖਰਚਾ ਜਿਹੜਾ ਉਹ ਪੱਲੇ ਹੋ ਗਿਆ ਹੈ। ਦੂਜੀ ਗੱਲ ਇਹ ਕਿ ਕੱਲ ਵੀ ਆਪਾਂ ਗੱਲ ਕਰਦੇ ਸਾਂ, ਬਠਿੰਡੇ ਦੇ ਵਿੱਚ ਸੈਕਟਰੀਏਟ ਘੇਰਿਆ ਕਿਸਾਨਾਂ ਨੇ, ਕਈ ਥਾਈਂ ਹੋਰ ਵੀ ਸੰਘਰਸ਼ ਚੱਲਦੇ ਹੋਣਗੇ। ਤਾਂ ਗੱਲ ਇਹੋ ਆ ਕਿ ਇਸ ਟਾਈਮ ਉਹ ਤੇ ਜਿਹੜਾ ਲੱਖ ਰੁਪਈਆ ਕਿੱਥੇ, ਦੇਖੋ 5 ਕਿੱਲੇ ਕਿਸੇ ਦਾ ਨਰਮਾ ਹੁੰਦਾ, ਚੰਗਾ ਫੱਬਿਆ ਹੁੰਦਾ, ਚੰਗਾ ਸੀਜ਼ਨ ਲੱਗ ਜਾਂਦਾ, ਤੇ ਕਿੱਥੋਂ ਤੱਕ ਗੱਲ ਚਲੇ ਜਾਣੀ ਸੀ? ਕਿੱਥੋਂ ਤੱਕ ਗੱਲ ਚਲੇ ਜਾਣੀ ਸੀ? ਤਾਂ ਬੰਦਾ ਪੈਰਾਂ ਤੇ ਆ ਜਾਂਦਾ ਆ। ਅਸੀਂ ਕਹਿ ਦਿੰਦੇ ਕਿ ਪੈਰ ਵੱਜ ਗਏ ਫਲਾਣੇ ਬੰਦੇ ਦੇ, ਤੇ ਕਿੱਥੇ ਉਹਨੂੰ ਪੱਲੇ ਪੈ ਗਏ। ਤਾਂ ਹੁਣ ਇਹ ਭਰਪਾਈ ਕਰਨੀ, ਜਦ ਕਿ ਉਹਦੀ ਸਾਰੀ ਜਿਹੜੀ ਇਨਵੈਸਟਮੈਂਟ ਰੂੜੀ ਆ, ਚਾਹੇ ਉਹਨੇ ਠੇਕਾ ਦਿੱਤਾ ਆ, ਚਾਹੇ ਉਹਦੀ ਵਹਾਈ ਆ, ਚਾਹੇ ਸਪਰੇਆਂ ਕੀਤੀਆਂ, ਰੇਹਾਂ ਪਾਈਆਂ, ਜੋ ਵੀ ਗਿਆ ਉਹ ਸਾਰਾ ਹੋ ਸਕਦਾ ਵਿਆਜ ਤੇ ਹੋਵੇ, ਤੇ ਕਰਜ਼ਾ ਅੱਡ। ਔਰ ਉਸ ਤੋਂ ਅਗਲੀ ਜਿਹੜੀ ਚੁਣੌਤੀ ਆ ਕਿ ਕਣਕ ਕਿਸ ਤਰ੍ਹਾਂ ਬੀਜੀ ਜਾਣੀ ਆ। ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਠੀਕ ਆ, ਇਹ ਫਰਕ ਕਦੇ ਨਹੀਂ ਦੱਸਦਾ ਕਿ ਸਾਡਾ ਰਕਬਾ ਬਹੁਤ ਮਾਮੂਲੀ ਆ ਪੰਜਾਬ ਦੇ ਮੁਕਾਬਲੇ। ਪਰ ਇਹ ਗੱਲ ਠੀਕ ਆ ਕਿ ਭਾਈ ਜਿੰਨਾ ਕੁ ਹੈ, ਕਿਉਂਕਿ ਆਪਾਂ 2 ਹੀ ਤਹਿਸੀਲਾਂ 'ਚ ਜ਼ਿਆਦਾ ਦੇਖਿਆ, ਸਰਦੂਲਗੜ੍ਹ ਤੇ ਤਲਵੰਡੀ ਸਾਬੋ, ਕਿ ਇਹਨਾਂ ਇਲਾਕਿਆਂ ਦੇ ਵਿੱਚ ਜ਼ਿਆਦਾ ਮਾਰ ਪਈ ਆ। ਤੇ ਫਿਰ ਕੁਝ 1000 ਹੈਕਟੇਅਰ ਹੀ ਹੋਏਗਾ, ਕੋਈ ਇੰਨਾ ਜ਼ਿਆਦਾ, ਕਿਉਂਕਿ ਟੋਟਲੀ ਮੇਰੇ ਖਿਆਲ ਦੇ ਨਾਲ 3 ਲੱਖ ਹੈਕਟੇਅਰ ਤੋਂ ਘੱਟ ਨਰਮਾ ਸੀਗਾ ਪੰਜਾਬ ਦੇ ਵਿੱਚ, ਜਿੰਨਾ ਕੁ ਮੈਨੂੰ ਯਾਦ ਆ। ਸੋ ਕੁਝ 1000 ਹੈਕਟੇਅਰ ਦੇ ਵਿੱਚ ਜੇ ਜ਼ਿਆਦਾ ਤਬਾਹੀ ਹੋਈ ਹੈ ਤਾਂ ਉਹਨਾਂ ਨੂੰ ਮੁਆਵਜ਼ਾ ਜਿਹੜਾ ਵਧਾ ਕੇ ਦੇ ਦੇਣਾ ਚਾਹੀਦਾ। ਚਲੋ ਇਹ ਗੱਲ ਠੀਕ ਹੈ, ਆਪਾਂ ਕਹਿ ਸਕਦੇ ਕਿ ਅਰਵਿੰਦ ਕੇਜਰੀਵਾਲ ਨੇ ਇਸ ਬਹਾਨੇ ਪੀੜਤਾਂ ਦੀ ਆਵਾਜ਼ ਚੁੱਕੀ ਆ, ਇਹ ਚੰਗੀ ਗੱਲ ਆ ਜੀ। ਪੰਜਾਬ ਦੇ ਸਿਆਸਤਦਾਨਾਂ ਤੋਂ ਨਾਰਾਜ਼ ਰੂਸਾ ਕਿਹਾ ਮੈਂ ਬਹੁਤ ਦੁਖੀ ਹਾਂ, ਮੈਂ ਨਹੀਂ ਆਉਂਦੀ ਹੁਣ। ਤੇ ਨਾਲ ਸਾਡਾ ਇੱਥੇ ਘਲਾੜਾ ਖਲੋਤਾ ਪੀੜ ਨਾਲ ਵੀ ਤੂੰ ਗੰਨੇ ਲਾਉਣੇ, ਉਹਦੇ ਵਿੱਚ ਅਸੀਂ ਗੁੜ ਬਣਾਉਣਾ ਆ। ਅਸੀਂ ਕੀ ਕਰਨਾ ਹੈ ਭਾਈ? ਦੱਸੋ ਅਸੀਂ ਕੀ ਕਰਨਾ ਹੈ? ਸਾਡਾ ਕਿਹੜਾ ਤੂੰ ਇੱਥੇ ਯੱਕਾ ਚਲਾਉਣੀ ਆ? ਸੋ ਗੱਲ ਇਹ ਆ ਕਿ ਹੁਣ ਜਿਹੜਾ ਕੁਛ ਹੋਇਆ ਤੇ ਜਿਹੜਾ ਕੁਛ ਹੁੰਦਾ ਪਿਆ, ਬੜੀ ਹੈਰਾਨਗੀ ਵਾਲੀ ਗੱਲ ਆ। ਇੱਕ ਤੇ ਸਾਡੇ ਜਿਹੜੇ ਆ ਚੈਨਲ ਵਾਲੇ ਆ ਨਾ, ਇਹਨਾਂ ਦਾ ਹੁਣ ਕੀ ਕਰੀਏ ਦੱਸੋ? ਵਾਰਲੀ ਜੀ ਲਿਆ ਕੇ ਰੱਖ ਦਿੰਦੇ ਆ ਕਿ, ਤੇ ਉਹ ਸਵਾਲ ਪੁੱਛਣਾ ਆ ਜਿਹੜਾ ਸਵਾਲ ਮਤਲਬ ਕਿ ਵਿਊਜ਼ ਵਗੈਰਾ ਜਿਹੜੇ ਆ ਵਧਾ ਦਿੰਦਾ ਆ। ਅਰੂਰ ਸਾਹਿਬ ਦੇਖੋ, ਅਰੂਰ ਸਾਹਿਬ ਗੱਲ ਤੇ ਹੈ ਕਿ 4.5 ਸਾਲ ਤੱਕ ਜਦੋਂ ਤੱਕ ਪਾਵਰ 'ਚ ਸੀਗਾ ਚੀਫ ਮਿਨਿਸਟਰ, ਮੇਨ ਸਟ੍ਰੀਮ ਦੇ ਪੱਤਰਕਾਰ ਨੇ ਕਦੇ ਖੜ ਕੇ ਜਾਂ ਬਹਿ ਕੇ ਸਾਹਮਣੇ ਅਮਰਿੰਦਰ ਤੋਂ ਸਵਾਲ ਨਹੀਂ ਕੀਤਾ ਕਿ ਇਹਨੂੰ ਕਿਹੜੇ ਬਹੁਤ 'ਚ ਰੱਖੀ ਬੈਠਾ ਭਾਈ, ਕਿਹੜੇ ਬਹੁਤ 'ਚ? ਗੱਲ ਸਾਨੂੰ ਕੋਈ ਪ੍ਰੋਬਲਮ ਨਹੀਂ, ਨਿੱਜੀ ਜ਼ਿੰਦਗੀ 'ਚ ਮੈਂ ਨਹੀਂ ਕਦੇ ਕਿਸੇ ਦੇ ਮਤਲਬ ਕਿ ਦਖਲ ਦਿੱਤਾ। ਨਿੱਜੀ ਜ਼ਿੰਦਗੀ ਹੈ, ਕੋਈ ਕੀ ਖਾਂਦਾ, ਕੀ ਹੰਡਾਉਂਦਾ, ਕੀ ਕਰਦਾ, ਮਸਲਾ ਸਾਡਾ ਅਲੱਗ ਸੀਗਾ ਕਿ ਸਾਡੇ ਪੈਸੇ ਦੇ ਨਾਲ, ਟੈਕਸਪੇਅਰ ਦੇ ਪੈਸੇ ਨਾਲ ਕੋਈ ਕਿਉਂ ਪਲ ਰਿਹਾ। ਵੱਡੀ ਗੱਲ ਤੇ ਹੈ ਜਿਹੜਾ ਮੁੱਦਾ ਨਾ ਪੱਤਰਕਾਰਾਂ ਨੇ ਮੌਕੇ ਤੇ ਚੁੱਕਿਆ ਤੇ ਨਾ ਕਾਂਗਰਸ ਵਿੱਚ ਘੁੰਗਣੀਆਂ ਪਾ ਕੇ ਬੈਠੇ ਰਹੇ ਮੂੰਹ ਦੇ ਵਿੱਚ। ਹੁਣ ਸੁਖੀ ਰੰਧਾਵੇ ਚੌੜੇ ਹੋ ਕੇ ਮੈਂ ਤਾਂ ਜੀ ਇਹਦੇ ਨਾਲ ਪਹਿਲੇ ਲੜ ਪਿਆ ਅਮਰਿੰਦਰ ਦੇ ਨਾਲ ਅਮਰੀਕਾ 'ਚ, ਕਿ ਤੂੰ ਇਹਨੂੰ ਕਾਹਤੋਂ ਰੱਖਿਆ? ਗੁਰਬਾਣੀ ਕਹਿੰਦੀ ਕਿ ਪਰਾਈ ਔਰਤ ਦਾ ਸੰਗ ਨਹੀਂ ਕਰਨਾ।
ਹੁਣ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਰ ਰਹੇ ਨੇ, ਤੇ ਉਦੋਂ ਤੁਸੀਂ ਕਿਉਂ ਨਹੀਂ ਬੋਲੇ? ਵਿੱਚ ਹੀ ਲੜਦੇ ਰਹੇ ਜੇ, ਕਿਤੇ ਘਰ 'ਚ ਹੀ ਲੜਦੇ ਰਹੇ ਜੇ। ਖੈਰ ਹੁਣ ਅਰੂਸਾ ਆਲਮ ਜਿਹੜੀ ਆ ਉਹ ਕਾਫੀ ਦੁਖੀ ਹੋ ਗਈ, ਅਪਸੈਟ ਹੋ ਗਈ ਆ, ਕਹਿੰਦੀ ਚੱਲ ਕੀ ਰਿਹਾ ਅੱਜ, ਕਰਦ ਕੀ ਡਏ ਨਖੱਤੇ। ਤੇ ਹੁਣ ਉਹਨੇ ਇੱਕ ਚੈਨਲ ਨੂੰ ਇੰਟਰਵਿਊ ਦਿੱਤੀ ਆ, ਉਹ ਕਹਿੰਦੀ ਆ ਕਿ ਮੈਂ ਬਹੁਤ ਦੁਖੀ ਆ, ਤੇ ਦੁਖੀ ਹੋ ਕੇ ਮੈਂ ਫੈਸਲਾ ਕੀਤਾ ਕਿ ਮੈਂ ਕਦੇ ਇੰਡੀਆ ਨਹੀਂ ਜੇ ਆਉਣਾ। ਭਾਈ ਉਹ ਕਹਿੰਦੀ ਮੇਰਾ ਦਿਲ ਟੁੱਟਿਆ, ਤੇ ਇਸ ਫੈਸਲੇ ਨਾਲ ਦਿਲ ਤੇ ਫਿਰ ਉਹਨਾਂ ਦੇ ਫਰੈਂਡ ਦਾ ਵੀ ਟੁੱਟੇਗਾ, ਇਹ ਸੋਚ ਲੈਣਾ ਚਾਹੀਦਾ ਉਹਨਾਂ ਨੂੰ। ਫਿਰ ਉਹਨਾਂ ਨੇ ਅੱਗੇ ਕਿਹਾ ਕਿ ਮੈਂ ਵਿਸ਼ਵਾਸ ਨਹੀਂ ਕਰ ਸਕਦੀ ਕਿ ਉਹ ਇੰਨੇ ਹੇਠਾਂ ਡਿੱਗ ਸਕਦੇ ਆ। ਸੁਖਜਿੰਦਰ ਰੰਧਾਵਾ ਨੂੰ ਖਾਸ ਤੌਰ ਤੇ ਉਹਨੇ ਕੜੇ ਹੱਥੀ ਲਿਆ, ਤੇ ਜਾਂ ਬੀਬੀ ਨਵਜੋਤ ਕੌਰ ਸਿੱਧੂ ਵੀ ਬੋਲਦੀ ਸੀਗੀ, ਉਹਨਾਂ ਨੂੰ ਸਾਰਿਆਂ ਨੂੰ ਲਾ ਕੇ ਕਿਹਾ ਕਿ ਲੱਕੜ ਬੱਗਿਆਂ ਦੀ ਟੋਲੀ ਰਲ ਗਈ ਆ। ਕੈਪਟਨ ਨੂੰ ਸ਼ਰਮਿੰਦਾ ਕਰਨ ਲਈ ਇਹ ਮੈਨੂੰ ਵਰਤਦੇ ਪਏ ਨੇ। ਮੈਂ ਇਹਨਾਂ ਤੋਂ ਪੁੱਛਣਾ ਚਾਹੁੰਦੀ ਆ ਕਿ ਕੀ ਇਹ ਇੰਨੇ ਦਬਾਲੀਆ ਨੇ, ਉਹਨਾਂ ਨੂੰ ਆਪਣੇ ਸਿਆਸੀ ਮਕਸਦ ਵਾਸਤੇ ਮੇਰਾ ਸਹਾਰਾ ਲੈਣਾ ਪੈ ਰਿਹਾ ਵਾ। ਸੋ ਇਹੋ ਜਿਹੀਆਂ ਟਿੱਪਣੀਆਂ ਕੀਤੀਆਂ ਨੇ ਅਰੂਸਾ ਆਲਮ ਨੇ। ਉਹ ਕਹਿੰਦੀ ਕਿ ਦੁਸ਼ਮਣਾਂ ਨੇ ਮੇਰਾ ਨਾਮ ਵਰਤਿਆ, ਹੁਣ ਦੁਸ਼ਮਣ ਕੌਣ ਆ ਉਹ ਖੁੱਲ ਕੇ ਦੱਸ ਨਹੀਂ ਰਹੇ। ਇਸ ਤੋਂ ਇਲਾਵਾ ਨਾਲੇ ਉਹਨਾਂ ਨੇ ਗੱਲ ਕਹੀ ਆ ਕਿ ਭਾਈ ਮੈਂ 2005 ਦੇ ਵਿੱਚ, ਮਤਲਬ ਕਿ ਯਾਨੀ 16 ਸਾਲਾਂ ਤੋਂ ਇੱਥੇ ਆਈ ਆ, 2 ਦਹਾਕਿਆਂ ਤੋਂ। ਤੇ ਛੱਡੋ ਕਿ ਮੈਂ ਪਿੱਛੇ ਵੀ ਆਈ ਹਾਂ ਪਹਿਲਾਂ, ਪਰ ਇੱਥੇ ਪੰਜਾਬ ਦੇ ਵਿੱਚ ਖਾਸ ਤੌਰ ਤੇ ਉਹਨਾਂ ਨੇ ਦੱਸਣਾ ਚਾਹਿਆ ਕਿ 16 ਸਾਲਾਂ ਤੋਂ ਕੈਪਟਨ ਦੇ ਸੱਦੇ ਤੇ, ਇਸ ਤੋਂ ਪਹਿਲਾਂ ਇੱਕ ਪੱਤਰਕਾਰ ਵਜੋਂ ਅਤੇ ਵਫਦ ਦੇ ਹਿੱਸੇ ਵਜੋਂ ਭਾਰਤ ਆ ਰਹੀ ਹਾਂ। ਕਿ ਮੇਰੇ ਲਿੰਕ ਅਚਾਨਕ ਜਾ ਕੇ ਹਨ? ਜਦੋਂ ਕੋਈ ਪਾਕਿਸਤਾਨ ਤੋਂ ਭਾਰਤ ਆਉਂਦਾ ਹੈ ਉਹਨੂੰ ਕਲੀਅਰੈਂਸ ਦੀ ਜ਼ਰੂਰਤ ਪੈਂਦੀ ਹੈ। ਇੱਥੇ ਤੇ ਬੀਬੀ ਅਸੀਂ ਅੜ ਜਾਂਦੇ ਆ ਨਾ ਕਿ ਕਲੀਅਰੈਂਸ ਤੁਹਾਡੀਆਂ ਬੜੀ ਜਲਦੀ ਹੋਈਆਂ, ਆਈ ਰਾਹ ਸਾਰੇ ਹੀ ਚੁੱਪ ਕਰ ਗਏ ਇਸ ਮੁੱਦੇ ਤੇ। ਖੈਰ ਚਲੋ ਕਾਫੀ ਲੰਬਾ ਚੌੜਾ ਇਹਨਾਂ ਨੇ ਦਿੱਤਾ ਵਾ ਬਿਆਨ। ਬੀਬੀ ਸਿੱਧੂ ਬਾਰੇ ਵੀ ਆਖਿਆ ਕਿ ਇਹ ਕਹਿੰਦੀ ਆ ਕਿ ਗਹਿਣਾ ਗੱਟਾ ਲੈ ਕੇ ਤੇ ਪੈਸੇ ਪੂਸੇ ਲੈ ਕੇ ਅਰੂਸਾ ਆਲਮ ਭੱਜ ਗਈ ਆ, ਹੁਣ ਅਮਰਿੰਦਰ ਜਾਏ ਉਹਨੂੰ ਲੱਭੇ, ਜਾ ਕੇ ਉਹਦੇ ਨਾਲ ਹੀ ਰਵੇ। ਜਿਹੜੀਆਂ ਗੱਲਾਂ ਕਰਦੀ ਆ ਉਹਦੇ ਤੇ ਵੀ ਬੀਬੀ ਨੇ ਟਿੱਪਣੀ ਕੀਤੀ ਅਰੂਸਾ ਆਲਮ ਨੇ। ਖੈਰ ਚਲੋ ਆਪਾਂ ਇਹਨਾਂ ਗੱਲਾਂ ਦੇ ਵਿੱਚ ਹੁਣ ਨਾ ਪਈਏ ਬਹੁਤਾ। ਰੌਲਾ ਇਹ ਆ ਕਿ ਅਰੂਸਾ ਆਲਮ ਦੀ ਖਬਰ ਜਿਹੜੀ ਹੈ ਨਾ ਉਹ ਬਣ ਜਾਂਦੀ ਹੈ। ਜਿਵੇਂ ਹੁਣ ਆਪਾਂ ਦੇਖੀਏ ਤਾਂ ਸੁਖਜਿੰਦਰ ਰੰਧਾਵਾ ਦੇ ਅੱਗੇ ਜਦੋਂ ਮਾਈਕ ਪਏ ਹੁੰਦੇ ਆ ਉਹ ਆਪਣਾ ਸੀਨਾ ਫੈਲਾ ਲੈਂਦੇ ਆ, ਕੋਈ ਨਾ ਕੋਈ ਗੱਲ ਕਹਿ ਦਿੰਦੇ ਆ, ਉਧਰੋਂ ਅਮਰਿੰਦਰ ਸਿੰਘ ਰਿਐਕਟ ਕਰ ਦਿੰਦਾ ਆ, ਜਾਂ ਅਰੂਸਾ ਆਲਮ ਦਾ ਰਿਐਕਸ਼ਨ ਆ ਗਿਆ, ਤਦ ਰੌਲਾ ਪੈ ਗਿਆ, ਖਬਰ ਬਣ ਗਈ। ਉਹ ਖਬਰ ਦੇ ਵਿੱਚ ਹੀ ਸਾਰਾ ਕੁਛ ਕਹਿ ਲਓ ਕਿ ਚਲੇ ਜਾਂਦਾ ਹੈ। ਪਰ ਮੈਂ ਜਿਸ ਗੱਲ ਤੋਂ ਨਿਰਾਸ਼ ਹਾਂ ਕਿ ਹਮੇਸ਼ਾ ਮੁੱਦਾ ਚੁੱਕਦੇ ਰਹੇ ਹਾਂ ਅਸੀਂ, ਔਰ ਹਮੇਸ਼ਾ ਗੱਲ ਕੀਤੀ ਆ ਕਿ ਜਿਹੜੇ ਪੱਤਰਕਾਰ ਅੱਜ ਸੁਖਜਿੰਦਰ ਰੰਧਾਵਾ ਤੋਂ ਇਹਨਾਂ ਗੱਲਾਂ ਦਾ ਜਵਾਬ ਲੈ ਰਹੇ ਆ, ਉਹਨਾਂ ਨੂੰ ਅਮਰਿੰਦਰ ਸਿੰਘ ਦੇ ਸਾਹਮਣੇ ਬਹਿ ਕੇ ਵੀ ਜਵਾਬ ਲੈਣਾ ਚਾਹੀਦਾ ਸੀਗਾ ਕਿ ਬਤੌਰ ਸੀਐਮ ਤੁਸੀਂ ਕਿਸੇ ਮੁਲਕ ਦੀ ਨਾਗਰਿਕ ਨੂੰ ਸਰਕਾਰੀ ਰੇਸ਼ਾਂ 'ਚ ਕਿਵੇਂ ਰੱਖ ਰਹੇ। ਜੀ ਜੀ ਬਿਲਕੁਲ। ਹੁਣ ਮਿੰਟੂ ਜੀ ਅਗਲੀ ਜਿਹੜੀ ਖਬਰ ਆ, ਕੈਪਟਨ ਅਮਰਿੰਦਰ ਨੇ ਕਹਿੰਦੇ ਵੀ ਪ੍ਰੈਸ ਕਾਨਫਰੰਸ ਕਰਨੀ ਆ, ਲੱਗਦਾ ਹੈ ਵੀ ਉਹਦੇ ਵਿੱਚ ਚਲੋ ਪਾਰਟੀ ਦਾ ਮੇ ਵੀ ਨਾਮ ਵਗੈਰਾ ਉਹ ਦੱਸਣਗੇ, ਤੇ ਇਹ ਵੀ ਮੁੱਦਾ ਸ਼ਾਇਦ ਉਹ। ਹਾਂਜੀ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਆ, ਤੁਹਾਡਾ ਅੰਦਾਜ਼ਾ ਮੇਰੇ ਖਿਆਲ ਦੇ ਨਾਲ ਕੱਲ ਨੂੰ ਪੂਰਾ ਸਟੀਕ ਹੋ ਜਾਣਾ ਆ। ਤੇ ਵਾਕਿਆ ਹੀ ਤੁਸੀਂ ਵਿੱਚ ਦੀ ਗੱਲ ਬੁੱਝ ਲਈ ਆ ਕਿ ਪ੍ਰੈਸ ਕਾਨਫਰੰਸ ਕਰਨ ਜਾ ਰਹੇ ਆ, ਇਹਦਾ ਮਤਲਬ ਇਹੋ ਆ ਕਿ ਹੋ ਸਕਦਾ ਕਿ ਆਪਣੀ ਪਾਰਟੀ ਦੀ ਘੁੰਡ ਚੁਕਾਈ ਉਹ ਕਰ ਹੀ ਦੇਣ। ਤੇ ਕਨਸੂਆ ਇਹੋ ਹੀ ਨੇ ਕਿ 11 ਵਜੇ ਜਿਹੜੀ ਇਹ ਪ੍ਰੈਸ ਕਾਨਫਰੰਸ ਹੋਏਗੀ ਉਹਦੇ ਵਿੱਚ ਅਮਰਿੰਦਰ ਸਿੰਘ ਆਪਣੀ ਪਾਰਟੀ ਦਾ ਨਾਮ ਵਗੈਰਾ ਜੋ ਵੀ ਹੈ ਉਹ ਰਿਵੀਲ ਕਰ ਦੇਣਗੇ, ਯਾਨੀ ਇਹਨਾਂ ਦੀ ਪਾਰਟੀ ਜਿਹੜੀ ਹੋਂਦ ਦੇ ਵਿੱਚ ਆ ਜਾਏਗੀ। ਪਰ ਉਸ ਤੋਂ ਪਹਿਲਾਂ ਅੱਜ ਕਾਫੀ ਹਲਚਲ ਹੋਈ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਕਦੇ ਤੇ ਹਮਲੇ ਚੱਕੇ ਕੀਤੇ ਨਾ, ਉਹ ਕਹਿੰਦੇ ਕਿ ਪਾਰਟੀ ਬਣਾ ਕੇ ਕੁਛ ਵੀ ਨਹੀਂ ਕੱਟਣਗੇ। ਮਤਲਬ ਕਿ ਜਿੱਦਾਂ ਉਹ ਲਾਲ ਦੀ ਹਮਲਾ ਕਹਿ ਰਿਹਾ ਸੀ, ਜਾਂ ਪਤਾ ਨਹੀਂ ਕਿਹੜਾ ਸਿੰਗਰ ਸੀ ਪੁਰਾਣਾ, ਸ਼ਾਇਦ ਕੰਗ, ਤੇ ਸਾਰੀ ਉਮਰ ਗਵਾਲੀ ਤੂੰ ਜ਼ਿੰਦਗੀ ਕੁਝ ਨਾ ਜਹਾਨ ਵਿੱਚੋਂ ਖਟਿਆ, ਕੰਗ ਸਾਹਿਬ ਦਾ ਗਾਣਾ ਸੀ। ਤੇ ਉਹ ਉਦਾਂ ਹੀ ਮਤਲਬ ਕਿ ਉਹ ਕਹਿ ਰਹੇ ਨੇ ਕਿ ਹੁਣ ਤੁਸੀਂ ਕੁਛ ਨਹੀਂ ਖੱਟਣਾ, ਛੱਡੋ ਖੜਾ ਪਾਰਟੀ ਬਣਾਉਣ ਦੀ ਕੀ ਜ਼ਰੂਰਤ ਆ। ਪਰ ਚਲੋ ਹਰੇਕ ਨੂੰ ਆਜ਼ਾਦੀ ਆ, ਹਰੇਕ ਨੇ ਆਪੋ ਆਪਣਾ ਜ਼ੋਰ ਲਾ ਕੇ ਵੇਖਣਾ ਆ। ਤਾਂ ਇਹ ਕਾਫੀ ਵੱਡੇ ਹਮਲੇ ਕੀਤੇ ਗਏ ਸੁਖਜਿੰਦਰ ਰੰਧਾਵਾ ਵੱਲੋਂ। ਪਰ ਦੂਜੇ ਪਾਸੇ ਆ ਹੁਣ ਤੋਂ ਥੋੜੀ ਦੇਰ ਪਹਿਲਾਂ ਇੱਕ ਮੈਂ ਪੱਤਰਕਾਰਾਂ ਦੇ ਗਰੁੱਪ 'ਚ ਵੇਖਦਾ ਪਿਆ ਤਾਂ 2 ਟਵੀਟ ਕੀਤੇ ਨੇ ਅਮਰਿੰਦਰ ਸਿੰਘ ਨੇ।
ਦੋ ਟਵੀਟ ਜਿੰਨੇ ਕੋ ਮੈਂ ਸਮਝ ਸਕਿਆ ਅੰਗਰੇਜ਼ੀ ਦੇ ਵਿੱਚ, ਕਿ ਉਹ ਸਿੱਧੇ ਤੌਰ ਤੇ ਕਹਿ ਰਹੇ ਆ ਕਿ ਮੇਰੇ ਸਪੋਰਟਰਸ ਨੇ ਜਿਹੜੇ ਖਾਸ ਤੌਰ ਤੇ ਪਟਿਆਲੇ ਏਰੀਏ ਦੇ ਵਿੱਚ, ਕਿ ਉਹਨਾਂ ਨੂੰ ਦਬਾਇਆ ਜਾ ਰਿਹਾ, ਉਹਨਾਂ ਨੂੰ ਡਰਾਇਆ ਜਾ ਰਿਹਾ, ਉਹਨਾਂ ਨੂੰ ਮਤਲਬ ਕਿ ਲੜਾਈ ਮੇਰੇ ਨਾਲ ਤੁਹਾਡੀ ਹੈ ਜਿਹੜੀ, ਤਾਂ ਹੇਠਲੇ ਪੱਧਰ ਤੇ ਤੁਸੀਂ ਚਲੇ ਗਏ ਹੋ ਕਿ ਮੇਰੇ ਸਪੋਰਟਸ ਨੂੰ ਡਰਾ ਰਹੇ ਹੋ, ਉਹਨਾਂ ਨੂੰ ਧਮਕਾ ਰਹੇ ਹੋ। ਤਾਂ ਇਹਦਾ ਮਤਲਬ ਇਹ ਆ ਕਿ ਹਲਚਲ ਵੱਡੇ ਪੱਧਰ ਤੇ ਹੋ ਰਹੀ ਆ ਕਾਂਗਰਸ ਦੀ। ਜੇ ਆਪਾਂ ਦੇਖੀਏ ਤਾਂ ਅੰਦਰ ਵੀ ਹਲਚਲ ਹੈ ਤੇ ਬਾਹਰ ਵੀ ਹਲਚਲ ਹੈ। ਹੁਣ ਅਮਰਿੰਦਰ ਸਿੰਘ ਕੀ ਫਰਕ ਪਾਉਣਗੇ ਪੰਜਾਬ ਦੀ ਰਾਜਨੀਤੀ ਤੇ, ਇਹ ਵੱਖਰੀ ਗੱਲ ਹੈ। ਔਰ ਕੱਲ ਨੂੰ ਸ਼ਾਇਦ ਆਪਾਂ ਨੂੰ ਇਸ ਸਵਾਲ ਦਾ ਵੀ ਜਵਾਬ ਮਿਲੇਗਾ ਕਿ ਜਿਹੜਾ ਉਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਕਿਸਾਨ ਜਥੇਬੰਦੀਆਂ ਦੇ ਨਾਲ ਮੇਰੀ ਗੱਲ ਚੱਲ ਰਹੀ ਆ, ਉਹ ਸੱਚ ਆ ਜਾਂ ਝੂਠ ਆ। ਕਿਉਂਕਿ ਹੁਣ ਦੇਖੋ ਡੱਲੇਵਾਲ ਸਾਹਿਬ ਨੇ ਤੇ ਪ੍ਰੈਸ ਨੋਟ ਜਾਰੀ ਕਰ ਦਿੱਤਾ ਸੀਗਾ ਕਿ ਅਮਰਿੰਦਰ ਸਿੰਘ ਦੱਸਣ ਭਾਈ ਕਿਹਨਾਂ ਦੇ ਨਾਲ ਮੁਲਾਕਾਤਾਂ ਕੀਤੀਆਂ ਨੇ, ਕਿਹਨਾਂ ਦੇ ਨਾਲ ਗੱਲਾਂ ਬਾਤਾਂ ਕੀਤੀਆਂ ਨੇ, ਦੱਸੋ। ਤਾਂ ਹੁਣ ਕੱਲ ਨੂੰ ਮੇਰਾ ਮੰਨਣਾ ਇਹ ਆ ਕਿ ਕਿਤੇ ਨਾ ਕਿਤੇ ਅਮਰਿੰਦਰ ਸਿੰਘ ਤੋਂ ਇਹ ਸਵਾਲ ਫੇਰ ਪੁੱਛਿਆ ਜਾਏਗਾ ਕਿ ਭਾਈ ਕਿਹਨਾਂ ਦੇ ਨਾਲ ਗੱਲਬਾਤ ਕੀਤੀ ਹੈ, ਕਿਹਨਾਂ ਦੇ ਨਾਲ ਗੱਲਾਂ ਬਾਤਾਂ ਹੋ ਰਹੀਆਂ ਨੇ। ਤਾਂ ਸ਼ਾਇਦ ਇਸ ਗੱਲ ਦਾ ਵੀ ਜਵਾਬ ਆ ਜਾਵੇ। ਤਾਂ ਦੇਖਦੇ ਆ ਕੀ ਉਹ ਕਰਦੇ ਨੇ ਕੀ ਨਹੀਂ ਕਰਦੇ, ਕੀ ਇਹਦਾ ਫਾਇਦਾ ਨੁਕਸਾਨ ਹੁੰਦਾ ਆ, ਅਗਾਂਹ ਚੱਲ ਕੇ ਵੇਖਾਂਗੇ। ਪਰ ਗੱਲ ਇਹ ਆ ਕਿ ਜਿਸ ਤਰ੍ਹਾਂ ਕਹਿ ਰਹੇ ਆ ਕਿ ਮੈਂ ਤੇ 80 ਸਾਲ ਦਾ ਹੀ ਹਾਲੇ, ਬਾਦਲ ਸਾਹਿਬ ਜਿਹੜੇ ਆ 95 ਸਾਲ ਦੇ ਆ, ਮੈਥੋਂ 15 ਸਾਲ ਵੱਡੇ ਆ, ਮੁਰਾਰਜੀ ਦੇਸਾਈ 92 ਸਾਲ ਦੀ ਉਮਰ ਦੇ ਵਿੱਚ ਪ੍ਰਧਾਨ ਮੰਤਰੀ ਬਣੇ ਸੀਗੇ। ਤਾਂ ਕਹਿਣ ਦਾ ਮਤਲਬ ਕਿ ਬਜ਼ੁਰਗ ਨੇ ਕਿ ਕੁੱਲੀ 'ਚ ਭਾਵੇਂ ਕੱਖ ਨਾ ਰਹੇ, ਵੀ ਤੁਹਾਨੂੰ ਹੱਸਾ ਨਹੀਂ ਦੇਣਾ। ਕੁਝ ਕੁ ਬੰਦੇ ਉਹਦੇ ਟਾਰਗੇਟ ਤੇ ਹੈ ਅਮਰਿੰਦਰ ਸਿੰਘ ਉਹਨਾਂ ਦੇ ਕਿ ਭਾਈ ਤੁਹਾਡਾ ਮੈਂ ਕੱਖ ਨਹੀਂ ਰਹਿਣ ਦੇਣਾ, ਮੇਰਾ ਰਹੇ ਹੀ ਜਾਣਾ। ਤਾਂ ਦੇਖਦੇ ਹਾਂ ਇਸ ਖੇਡ ਦੇ ਵਿੱਚ ਜਿਹੜੀ ਬਰਬਾਦੀ ਵਾਲੀ ਖੇਡ, ਬਰਬਾਦ ਕਰ ਦੂੰਗਾ, ਬਰਬਾਦ ਕਰ ਦੂੰਗਾ, ਜਿਵੇਂ ਉਹ ਫਿਲਮ ਨਹੀਂ ਸੀ ਆਈ ਇੱਕ, ਪਤਾ ਨਹੀਂ ਧਰਮਿੰਦਰ ਦੇ, ਜੀਨੇ ਨਹੀਂ ਦੂੰਗਾ, ਬਸ ਓਦਾਂ ਹੀ ਆ ਕਿ ਜੀਤਨੇ ਨਹੀਂ ਦੂੰਗਾ। ਬਸ ਜੀ, ਇਹਨਾਂ ਦੀ ਕਾਟੋ ਕਲੇਸ਼ ਮੁੱਕਣੀ ਨਹੀਂ ਆ। ਤੇ ਇਹ ਚਲੋ ਇਹਨੇ ਤੁਹਾਨੂੰ ਵੱਖਰੀ ਪਾਰਟੀ ਜਿਹੜੀ ਉਹ ਬਣਾ ਹੀ ਲਈ ਆ। ਅਗਲੀ ਗੱਲ ਕਰ ਲਈਏ, ਨਵਾਬ ਮਲਿਕ ਨੇ ਹੁਣ ਵਾਨ ਖੇੜੇ ਤੇ ਸੁੱਟਿਆ ਲੈਟਰ ਬੰਬ। ਇਹ ਬੜਾ ਕੰਮ ਜੀ ਤਕੜਾ ਚੱਲਣ ਡਿਆ ਉੱਥੇ। ਇੱਕੋ ਇੱਕ ਬੰਦਾ ਮੈਂ ਦੇਖਿਆ, ਦੇਖੋ ਇੱਕ ਐਸਾ ਕੰਮ ਸੀਗਾ ਜਦੋਂ ਹੱਥ ਪਾਉਣਾ, ਅੱਗ 'ਚ ਹੱਥ ਪਾਉਣਾ ਕਹਿ ਲਓ। ਨਵਾਬ ਮਲਿਕ ਨਿਕਲਿਆ ਬਿਲਕੁਲ, ਮੈਂ ਤੇ ਕਹੂੰਗਾ ਕਿ ਫਲਾਦ ਦਾ ਹੀ ਬੰਦਾ ਹੈ, ਬਹੁਤ ਵੱਡਾ ਜਿਹੜਾ ਦਿਖਾਇਆ। ਸੋ ਇਹ ਮਾਮਲਾ ਸ਼ੁਰੂ ਹੋਇਆ ਸੀ ਆਰੀਅਨ ਖਾਨ ਦੀ ਗ੍ਰਿਫਤਾਰੀ ਤੋਂ। NCB ਜਿਹੜੀ ਹੈ, ਨਾਰਕੋਟਿਕਸ ਕੰਟਰੋਲ ਬਿਊਰੋ ਕਹਿੰਦੇ ਉਹਨੂੰ। ਤਾਂ ਉਹਦੀ ਗ੍ਰਿਫਤਾਰੀ ਤੋਂ ਬਾਅਦ ਚੱਲਿਆ ਸੀਗਾ ਨਵਾਬ ਮਲਿਕ ਨੇ ਸਮੇਂ-ਦਰ ਸਮੇਂ ਤੇ ਬੜੇ ਵੱਡੇ ਖੁਲਾਸੇ ਕੀਤੇ ਆ। ਸਭ ਤੋਂ ਪਹਿਲਾਂ ਉਹ ਗੁਆਹਾਂ ਵਾਲੇ ਉਹ ਟਕਲੂ ਜਿਹਾ ਤੁਸੀਂ ਵੇਖਿਆ ਹੀ ਹੋਣਾ ਨਾ, ਗੰਜਾ ਜਿਹਾ, ਉਹਦਾ ਰੌਲਾ ਪਿਆ ਨਹੀਂ ਇਹ ਗੰਜਾ ਖੂਨ ਭਾਬੀ ਦੀ ਬਾਜੇ ਦਾ ਜਗਾਉਣ ਦੀ ਲੋੜ ਹੀ ਨਹੀਂ। ਉਹ ਤਾਂ ਚਿੱਟੇ ਦੇ ਨਹੀਂ ਜਿਸ ਪਿਆ ਕਿ ਉਹ ਤੇ ਫਰੌਡੀ ਆਦਮੀ ਆ, ਉਹ ਤੇ ਭਗੌੜਾ ਹੈ, ਉਹ ਨਿਕਲ ਗਿਆ। ਹੁਣ ਯੋਗੀ ਦੇ ਰਾਹ 'ਚ ਚਲੇ ਗਿਆ, ਕਹਿੰਦਾ ਇੱਥੇ ਮੇਰਾ ਸਰੈਂਡਰ ਕਰਾ ਲੂ ਜੀ, ਮਹਾਰਾਸ਼ਟਰ 'ਚ ਡਰ ਲੱਗਦਾ ਹੈ ਇੱਥੇ ਰੱਖ। ਲੋਕੀ ਕਹਿੰਦੇ ਤੇ ਜੀਪ ਵੀ ਪਲਟ ਜਾਂਦੀ ਹੁੰਦੀ, ਇਹ ਵੀ ਗੱਲ ਯਾਦ ਰੱਖੀ। ਤੇ ਦੂਜੇ ਪਾਸੇ ਉਹ ਇੱਕ ਇਹਨਾਂ ਦਾ ਜਿਹੜਾ ਸੀਗਾ ਅਹੁਦੇਦਾਰ ਸੀ ਭਾਜਪਾ ਦਾ, ਉਹ ਗਵਾਹ ਬਣਾ ਲਿਆ, ਉੱਥੋਂ ਰੌਲਾ ਪੈ ਗਿਆ। ਉਸ ਤੋਂ ਬਾਅਦ ਬਥੇਰਾ ਕੁਛ ਹੋਇਆ। ਵਾਨ ਖੇੜੇ ਤੇ ਇਹ ਵੀ ਦੋਸ਼ ਲਾ ਦਿੱਤਾ ਗਿਆ ਕਿ ਇਹਦਾ ਜਿਹੜਾ ਜਨਮ ਸਰਟੀਫਿਕੇਟ ਹੈ ਉਹਦੇ ਵਿੱਚ ਇਹਦਾ ਨਾਮ ਮੁਸਲਮਾਨ ਹੈ। ਬਾਅਦ ਦੇ ਵਿੱਚ ਇਹਨੇ ਕਹਿ ਲਓ ਕਿ ਹਿੰਦੂ ਕੋਟੇ ਚੋਂ ਜਿਹੜਾ ਆ ਉਹ ਜੌਬ ਲਿਆ ਵਾ, ਕੁਛ ਐਸਾ ਵੀ ਹੋਇਆ ਲੜਕ ਕੋਟੇ ਚੋਂ। ਤਾਂ ਉਹਨੂੰ ਸਫਾਈਆਂ ਦੇਣੀਆਂ ਪਈਆਂ। ਇਹ ਕਹਿ ਦਿੱਤਾ ਗਿਆ ਕਿ ਜਦੋਂ ਬਾਲੀਵੁੱਡ ਤਕਰੀਬਨ ਕੋਵਿਡ ਦੇ ਦੌਰ ਦੇ ਵਿੱਚ ਮਾਲਦੀਵ ਜਾਂ ਦੁਬਈ ਸੀ, ਤਾਂ ਇਹ ਉੱਥੇ ਜਾ ਕੇ ਵੀ ਵਸੂਲੀਆਂ ਕਰਦਾ ਰਿਹਾ। ਗੱਲ ਇੱਥੋਂ ਤੱਕ ਚਲੇ ਗਈ ਕਿ ਅੱਜ ਜੇ ਤੁਸੀਂ ਦੇਖੋਗੇ ਸਭ ਤੋਂ ਵੱਡਾ ਧਮਾਕਾ ਹੋਇਆ ਵਾ, ਇਹਦੇ 'ਚ 4 ਪੰਨਿਆਂ ਦਾ ਇੱਕ ਬਹੁਤ ਵੱਡਾ ਖੱਤ ਹੈ ਜਿਹੜਾ ਉਹ ਇਹਨਾਂ ਨੇ ਜਾਰੀ ਕਰ ਦਿੱਤਾ ਨਵਾਬ ਮਲਿਕ ਹੋਰਾਂ ਨੇ ਜੀ। ਹੁਣ ਇਹ ਖੱਤ ਜੇ ਤੁਸੀਂ ਪੜ੍ਹੋਗੇ ਨਾ, ਬਹੁਤ ਜ਼ਬਰਦਸਤ ਖੱਤ ਆ, ਧਿਆਨ ਨਾਲ ਪੜ੍ਹਨਾ ਪੈਂਦਾ। ਇਹਦੇ ਵਿੱਚ ਰਾਕੇਸ਼ ਅਸਥਾਨਾ ਮੋਦੀ ਸਾਹਿਬ ਦਾ ਜਿਹੜਾ ਖਾਸ, ਜਿਹਦਾ CBI ਦੇ ਵਿੱਚ ਬੜਾ ਟਸਲ ਚੱਲਿਆ ਸੀਗਾ, ਯਾਦ ਹੋਣਾ ਤੁਹਾਨੂੰ, ਜਿਹੜੇ ਅਫਸਰ ਦੇ ਨਾਲ ਇਹਦੀ ਖਹਿਬਾਜ਼ੀ ਚੱਲਦੀ ਸੀ, ਰਾਤ ਨੂੰ ਉਹਦੇ ਦਫ਼ਤਰ ਦੇ ਵਿੱਚ ਰੇਡ ਪਈ ਸੀ, ਇਤਿਹਾਸ 'ਚ ਪਹਿਲੀ ਵਾਰੀ ਦਰਜ ਹੋਇਆ ਸੀਗਾ। ਤਾਂ ਅਸਥਾਨਾ ਦਾ ਕਹਿੰਦੇ ਆ ਕਿ ਖਾਸ ਬੰਦਾ ਲਾਇਆ ਗਿਆ ਸੁਸ਼ਾਂਤ ਦੇ ਮਾਮਲੇ 'ਚ। ਇਹ ਇੱਕ ਖੁਲਾਸਾ ਉਸ ਚਿੱਠੀ 'ਚ ਬਹੁਤ ਕੁਛ ਆ,
ਬਹੁਤ ਖੁਸ਼ੀ ਆ, ਤੁਹਾਨੂੰ ਲੱਭ ਜਾਣਾ, ਜਿੱਥੇ ਪ੍ਰੋਗਰਾਮ ਕਰ ਸਕਦੇ ਹੋ ਤੁਸੀਂ, ਜਦੋਂ ਕਿਤੇ ਕਰਨਾ ਹੋਵੇ ਟਾਕ ਸ਼ੋ ਕਰ ਸਕਦੇ ਹੋ ਤੁਸੀਂ। ਤਾਂ ਅੱਛਾ, ਉਹਦੇ ਵਿੱਚ ਸਾਫ਼ ਤੌਰ ਤੇ ਦੱਸਿਆ ਗਿਆ ਕਿਸੇ ਐਨਸੀਬੀ ਦੇ ਹੀ ਬੰਦੇ ਨੇ ਚਿੱਠੀ ਲਿਖੀ ਹੈ ਜੋ ਕਲੇਮ ਕਰ ਰਿਹਾ ਕਿ ਮੈਂ ਨਾਰਕੋਟਿਕਸ ਕੰਟਰੋਲ ਬਿਊਰੋ ਦਾ ਹੀ ਬੰਦਾ ਵਾਂ, ਜੋ ਦੱਸ ਰਿਹਾ ਹੈ ਕਿ ਕਿਸ ਤਰ੍ਹਾਂ ਇਹ ਸਿੰਡੀਕੇਟ ਆ, ਕਿਸ ਤਰ੍ਹਾਂ ਇਹ ਵਸੂਲੀ ਕਰਦੇ ਆ, ਬਹੁਤ ਕੁਛ ਹੈ ਜੀ ਉਹਦੇ ਵਿੱਚ। ਤੇ ਇਹਦਾ ਕੁਛ ਹੈ, ਮੈਂ ਕਹਿੰਦਾ ਕਿ ਹੈਰਾਨ ਕਰਨ ਵਾਲੀ ਹੈ ਗੱਲ ਕਿ ਉਹਦੇ ਚ ਰਾਕੇਸ਼ ਅਸਥਾਨਾ ਨੂੰ ਵੀ ਕਥਿਤ ਤੌਰ ਤੇ ਹਿੱਸਾ ਜਾਣ ਦੀ ਗੱਲ ਆ। ਵਾਹ, ਇਹ ਤਾਂ ਵਸੂਲੀ ਗੈਂਗ ਬਣ ਗਿਆ, ਇਹ ਤਾਂ ਵਸੂਲੀ ਗੈਂਗ। ਸਤਿਆਪਾਲ ਮਲਕ ਜਿਹੜਾ, ਉਹ ਸੱਤਿਆ ਬੋਲ ਕੇ ਪਛਤਾ ਰਿਹਾ ਸੀ। ਪਹਿਲਾਂ ਕਹਿੰਦਾ ਕਿ ਫਾਈਲ ਆਈ ਸੀ ਜੀ 300 ਕਰੋੜ ਦੀ ਰਿਸ਼ਵਤ ਦੇਣ ਦੀ ਉਹਨਾਂ ਨੇ ਪੇਸ਼ਕਸ਼ ਕੀਤੀ ਜਦੋਂ ਮੈਂ ਗਵਰਨਰ ਸੀਗਾ ਕਸ਼ਮੀਰ ਦਾ, ਤੇ ਉਹਦੇ ਚ RSS ਦਾ ਮੁਖੀ ਜਿਹੜਾ ਉੱਥੋਂ ਦਾ ਸੀਗਾ ਉਹ ਤੇ ਅੰਬਾਨੀ ਦੋਨਾਂ ਦਾ ਨਾਂ ਲਿਆ, ਦੋਨਾਂ ਦਾ। ਇੱਕ ਫਾਈਲ ਦਾ 300 ਕਰੋੜ। ਹੁਣ ਅੱਜ ਸੱਤਿਆ ਬੋਲ ਰਿਹਾ ਸੀ, ਕਹਿੰਦਾ ਨਹੀਂ ਮੈਂ ਇੱਕ ਗੱਲੋਂ ਮਾਫੀ ਮੰਗਦਾ ਕਿ RSS ਦਾ ਮੈਂ ਨਾਂ ਨਹੀਂ ਸੀ ਲੈਣਾ। ਤਾਂ ਮਤਲਬ ਕਿ ਇਹੋ ਜਿਹੀ ਹਾਲਤ ਬਣ ਗਈ ਆ ਕਿ ਵਸੂਲੀ ਵਾਲਾ ਗੈਂਗ ਨਜ਼ਰ ਆ ਰਿਹਾ। ਦੇਖੋ ਕਥਿਤ ਤੌਰ ਤੇ ਜੋ ਚੱਲਦਾ ਪਿਆ ਸਾਰਾ ਕੁਛ, ਕਿਉਂਕਿ ਵਾਨ ਖੜੇ ਦਾ ਜਿਹੜਾ ਸਾਰਾ ਉੱਥੇ ਗ੍ਰਿਫਤਾਰੀ ਵਾਲਾ ਕੰਮ ਹੈ ਨਾ, ਉਹ ਸਾਰਾ ਰਿਕਾਰਡਡ ਆ। ਉਹਦੇ ਚ ਉਹੀ ਗੰਜਾ ਗੁਸਾਵੀ ਹੈ ਜਿਹੜਾ ਨਜ਼ਰ ਆ ਰਿਹਾ। ਸ਼ਾਹਰੁਖ ਖਾਨ ਦੇ ਮੁੰਡੇ ਦਾ ਵੌਇਸ ਨੋਟ ਹੁਣ ਪਤਾ ਨਹੀਂ ਕਿਹਨੂੰ ਭੇਜ ਰਿਹਾ ਵਾ, ਕਿ ਜਿਸ ਤਰ੍ਹਾਂ ਕਿਡਨੈਪ ਨਹੀਂ ਕੀਤਾ ਹੁੰਦਾ ਫਿਲਮਾਂ ਚ ਗੁੰਡਿਆਂ ਨੇ ਬੱਚੇ ਨੂੰ, ਤੇ ਉਹ ਕਹਿੰਦੇ ਕਿ ਗੱਲ ਕਰਾ ਪਹਿਲਾਂ, ਤਾਂ ਉਹ ਗੱਲ ਕਰਵਾਉਂਦਾ। ਕੁਛ ਇਸ ਤਰ੍ਹਾਂ ਦੀ ਸਿਚੁਏਸ਼ਨ ਨਜ਼ਰ ਆ ਰਹੀ ਹੈ। ਤਾਂ ਇਹ ਬਹੁਤ ਵੱਡੀ ਮੈਂ ਕਹੂੰਗਾ ਕਿ ਇਲਜ਼ਾਮ ਤਰਾਸ਼ੀ ਹੈ ਖਤ ਦੇ ਜ਼ਰੀਏ। ਤੇ ਵੈਸੇ ਵੀ ਤੁਹਾਨੂੰ ਯਾਦ ਹੋਣਾ ਹੈ, ਪਰਸੋਂ ਦੀ ਗੱਲ ਆ ਕਿ ਕੱਲ ਦੀ ਗੱਲ ਆ, ਉਹਦੇ ਚ ਇੱਕ ਗਵਾਹ ਨੇ ਐਫੀਡੈਵਿਟ ਦੇ ਕੇ ਆਖਿਆ ਕਿ ਭਾਈ ਇਹ ਤਾਂ ਡੀਲ ਕਰ ਰਹੇ ਸੀ 25 ਕਰੋੜ ਦੇ ਵਿੱਚ ਆਰੀਅਨ ਨੂੰ ਛੱਡਣ ਦੀ। ਸੋ ਕੁੱਲ ਮਿਲਾ ਕੇ ਬਹੁਤ ਗੰਭੀਰ ਦੋਸ਼ ਨੇ ਉਹਦੇ ਚ। ਰਿਸ਼ਵਤ ਵਾਲੇ ਮਾਮਲੇ ਦੇ ਵਿੱਚ ਜਾਂ ਕਹਿ ਲਓ ਕਿ ਫਰੌਤੀ ਮੰਗਣ ਵਾਲੇ ਮਾਮਲੇ ਚ ਵੀ ਸੈਂਟਰ ਸਰਕਾਰ ਨੇ ਜਾਂਚ ਪੜਤਾਲ ਤੇ ਖੋਲੀ ਆ। ਇੱਧਰ ਜੇ ਆਪਾਂ ਦੇਖੀਏ ਤਾਂ ਅੱਜ ਅਦਾਲਤ ਦੇ ਵਿੱਚ ਆਰੀਅਨ ਖਾਨ ਦੀ ਜ਼ਮਾਨਤ ਤੇ ਬਹੁਤ ਲੰਬੀ ਚੌੜੀ ਬਹਿਸ ਹੋਈ। ਇੱਕ ਮਜਬੂਰ ਬਾਪ, ਉਹਨੇ ਮੁਕਲ ਰੋਹਤਗੀ ਵਰਗੇ ਵਕੀਲ ਜਿਹੜੇ ਆ ਉਹ ਮੈਦਾਨ ਚ ਉਤਾਰ ਦਿੱਤੇ, ਪਰ NCB ਅੜੀ ਹੋਈ ਹੈ, ਕਹਿੰਦੀ ਹੈ ਕਿ ਮੁੰਡੇ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ। ਜਦਕਿ ਵਕੀਲ ਕਹਿ ਰਹੇ ਆ ਕਿ ਨਾ ਇਹਦੇ ਕੋਲੋਂ ਡਰੱਗ ਬਰਾਮਦ ਹੋਇਆ, ਨਾ ਕੋਈ ਇਹ ਡਰੱਗ ਗਰੋਹ ਚਲਾਉਂਦਾ ਸੀ, ਇਹਦੀ ਕਸਟਡੀ ਕਾਹਤੋਂ ਚਾਹੀਦੀ ਹੈ ਤੁਹਾਨੂੰ? ਸਾਨੂੰ ਤੇ ਸਮਝ ਹੀ ਨਹੀਂ ਆ ਰਹੀ ਗੱਲ। ਸੋ ਇਹ ਸਾਰਾ ਕੁਝ ਜਿਹੜਾ ਨਜ਼ਰ ਆਉਂਦਾ ਹੈ, ਖਾਸ ਤੌਰ ਤੇ ਦੇਖਿਆ ਜਾਵੇ ਤਾਂ ਇਹਦੀਆਂ ਜੜ੍ਹਾਂ ਬਹੁਤ ਡੂੰਘੀਆਂ ਲੱਗ ਰਹੀਆਂ ਨੇ। ਇਹ ਤਾਂ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਇੱਕ ਐਸਾ ਗਰੋਹ ਬਣਿਆ ਨਜ਼ਰ ਆਉਂਦਾ ਹੈ ਜਿਹੜਾ ਤਗੜੇ ਤੋਂ ਤਗੜੇ ਬੰਦਿਆਂ ਨੂੰ ਹੱਥ ਪਾਉਂਦਾ, ਔਰ ਖਾਸ ਤੌਰ ਤੇ ਸ਼ਾਹਰੁਖ ਖਾਨ, ਪਰ ਇਹਨਾਂ ਨੂੰ ਖਾਨ ਦੀ ਲੈਗਸੀ ਦਾ ਨਹੀਂ ਪਤਾ ਹੋਏਗਾ, ਇਹਦੀ ਵਿਰਾਸਤ ਦਾ ਨਹੀਂ ਪਤਾ ਹੋਏਗਾ। ਮੈਂ ਸ਼ਰਤ ਦਿੰਦਾ, ਇੰਡੀਆ ਦੇ ਵਿੱਚ ਜਿਹੜੇ 2-2 ਟਕਿਆਂ ਤੇ ਵੇਖ ਕੇ ਟਵੀਟ ਕਰਨ ਵਾਲੇ ਆ ਨਾ, ਇਹਨਾਂ ਚੋਂ 70-80% ਨੂੰ ਸ਼ਾਹਰੁਖ ਖਾਨ ਦਾ ਬੈਕਗਰਾਉਂਡ ਨਹੀਂ ਪਤਾ ਹੋਏਗਾ। ਜੇ ਪਤਾ ਲੱਗ ਜਾਵੇ ਸ਼ਰਮ ਨਾਲ ਡੁੱਬ ਕੇ ਮਰ ਜਾਣਗੇ। ਜੀ ਜੀ ਜੀ, ਉਹਨਾਂ ਨੇ ਪਤਾ ਕਰਕੇ ਕਰਨਾ ਵੀ ਕੀ ਹੁੰਦਾ ਆ ਜੀ। ਜਦੋਂ ਪੈਸੇ ਆਏ ਉਹਨਾਂ ਨੂੰ ਖਾਨ ਹੀ ਦਿਸਦਾ ਨਾ, ਉਹਨਾਂ ਨੂੰ ਆਰੀਅਨ ਨਾਂ ਨਹੀਂ ਦਿਸਦਾ ਕਿ ਉਹਦੀ ਜਿਹੜੀ ਘਰੋਂ ਹੈ ਉਹ ਹਿੰਦੂ ਫੈਮਿਲੀ ਚੋਂ ਹੈ। ਉਹਨੇ ਆਪਣੇ ਬੱਚੇ ਦਾ ਨਾਂ ਆਰੀਅਨ ਇਹ ਚੀਜ਼ ਨਹੀਂ ਦਿਖਦੀ ਇਹਨਾਂ ਨੂੰ ਕਿ ਉਹਦੇ ਨਾਮ ਦੇ ਨਾਲ ਖਾਨ ਤੋਂ ਪਹਿਲਾਂ ਆਰੀਅਨ ਲੱਗਦਾ। ਮਿਲਟਰੀ ਅਫਸਰ ਦੀ ਬੇਟੀ ਹੈ ਦੌਰੀਏ ਦੇ ਘਰੋਂ ਜਿਹੜੀ ਸ਼ਾਹਰੁਖ ਖਾਨ। ਜੀ ਜੀ ਜੀ, ਜਾਂਦੇ ਗੱਲ ਕਰ ਲਈਏ ਫਿਲਮ ਦੀ ਸ਼ੂਟਿੰਗ ਤੇ ਹੋਏ ਹਮਲੇ ਤੋਂ ਬਾਅਦ ਪੀੜਤ ਝਾਅ ਨੂੰ ਹੀ ਸਵਾਲ। ਝਾਅ ਇਹ ਨਹੀਂ ਉਹ ਜਿਹੜਾ ਆਪਾਂ ਬੱਚੇ ਨੂੰ ਕਰਦੇ ਝਾਅ ਐਸਾ ਨਹੀਂ ਹੈ। ਬਹੁਤ ਵੱਡਾ ਡਾਇਰੈਕਟਰ ਹੈ ਜੀ ਪ੍ਰਕਾਸ਼ ਝਾਅ। ਫਿਲਮ ਵੇਖੀ ਹੋਣੀ ਤੁਸੀਂ ਗੰਗਾ ਜਲ ਬੜੀ ਬਿਹਤਰੀਨ ਫਿਲਮ ਸੀਗੀ। ਇੱਕ ਹੋਰ ਸੀ ਅਪਾਰਨ ਬਿਹਾਰ ਦੇ ਵਿੱਚ ਜੋ ਕਾਰੋਬਾਰ ਚੱਲਦਾ ਸੀ ਫਿਰੌਤੀਆਂ ਵਾਲਾ, ਅਗਵਾਹ ਵਾਲਾ, ਤੇ ਉਹ ਸਾਰਾ ਉਹਨੇ ਕਵਰ ਕੀਤਾ ਸੀ। ਉਹਦੇ ਵਿੱਚ ਐਸੀਆਂ ਫਿਲਮਾਂ ਬਣਾਈਆਂ ਨੇ ਬੜੀਆਂ ਜ਼ਬਰਦਸਤ। ਸੱਤਿਆਗ੍ਰਹਿ ਫਿਲਮ ਬੜੀ ਜ਼ਬਰਦਸਤ ਸੀਗੀ ਉਹਦੀ, ਪ੍ਰਕਾਸ਼ ਝਾਅ ਦੀ। ਅੱਛਾ, ਹੋਇਆ ਕੀ ਆ ਕਿ ਇਹਨੇ ਪਿੱਛੇ ਜੇ, ਹੁਣ ਮੈਨੂੰ ਇੰਨਾ ਨਾਮਾਂ ਦਾ ਨਹੀਂ ਪਤਾ, ਪਿੱਛੇ ਜੇ ਇੱਕ ਵੈਬ ਸੀਰੀਜ਼ ਬਣਾਈ ਸੀ ਜਿਹਦੇ ਚ ਆਪਾਂ ਕਹਿ ਲਈਏ ਕਿ ਕਰਤੂਤਾਂ ਇੱਕ ਡੇਰੇਦਾਰ ਦੀਆਂ ਦਿਖਾਈਆਂ ਸੀ ਬੌਬੀ ਦਿਓਲ ਨੂੰ ਲੈ ਕੇ, ਸ਼ਾਇਦ ਆਸ਼ਰਮ। ਉਹ ਫਿਲਮ ਨਾ ਕਹਿ ਕੇ ਆਪਾਂ ਕਹੀਏ ਵੈਬ ਸੀਰੀਜ਼ ਸੀ। ਤਾਂ ਇਹਦਾ ਤੀਸਰਾ ਪਾਰਟ ਸ਼ੂਟ ਕਰਦੇ ਪਏ ਨੇ ਕਿਤੇ ਭੋਪਾਲ ਦੇ ਵਿੱਚ।
ਤੇ ਉੱਥੇ ਕਹਿੰਦੇ ਕਿ ਹਮਲਾ ਬੜਾ ਜ਼ਬਰਦਸਤ ਹੋਇਆ, ਬਜਰੰਗ ਦਲ ਦੇ ਕਾਰਕੁਨ ਨੂੰ 60-70 ਉਹਨਾਂ ਨੇ ਕੁੱਟ ਕੇ ਜਿਹੜਾ ਵੀ ਕਾਬੂ ਆਇਆ ਕੱਢ ਦਿੱਤਾ ਧੂਆਂ, ਤੇ ਤੋੜ ਫੋੜ ਚੰਗੀ ਰਜਨੀ ਕੀਤੀ। ਤੇ ਉਲਟਾ ਉੱਥੋਂ ਦਾ ਜਿਹੜਾ ਹੋਮ ਮਿਨਿਸਟਰ ਹੈ ਉਹ ਵੀ ਖੜ ਗਿਆ, ਕਹਿੰਦਾ ਤੁਸੀਂ ਇਹਨਾਂ ਨੂੰ ਗੁੰਡੇ ਕਾਹਤੋਂ ਕਹਿੰਦੇ ਜੇ ਇਹ ਤੇ ਦੇਸ਼ ਪ੍ਰੇਮੀ ਆ, ਇਹ ਤਾਂ ਸੱਤਿਆਗ੍ਰਹਿ ਕਰਨ ਵਾਲੇ ਲੋਕ ਨੇ, ਇਹ ਤੇ ਸ਼ਾਂਤੀ ਦੇ ਪੁੰਜ ਨੇ ਭਾਈ, ਸ਼ਾਂਤੀ ਦੇ ਦੇਵਦੂਤ ਨੇ ਇਹ। ਮਤਲਬ ਵੇਖੋ ਕਿਵੇਂ। ਉਹ ਕਹਿੰਦਾ ਕਿ ਜੇ ਇਹਨਾਂ ਨੇ ਮੰਗ ਰੱਖੀ ਆ ਕਿ ਜੋ ਵੀ ਸ਼ੂਟ ਕਰਨਾ ਭਾਈ ਪਹਿਲਾਂ ਸਾਨੂੰ ਸਕ੍ਰਿਪਟ ਪੜ੍ਹਾਓ, ਸਕ੍ਰਿਪਟ ਪੜ੍ਹਾਓ, ਫਿਰ ਨਾ ਚੇਂਜ ਕਰੋ, ਫਿਰ ਸ਼ੂਟ ਕਰੋ, ਇਹ ਸਹੀ ਹੈ। ਕਹਿੰਦਾ ਹੋਮ ਮਿਨਿਸਟਰ ਕਹਿ ਰਿਹਾ ਉੱਥੋਂ ਦਾ, ਮੱਧ ਪ੍ਰਦੇਸ਼ ਦਾ। ਕਮਾਲ ਦੀਆਂ ਗੱਲਾਂ ਨੇ। ਮਤਲਬ ਕਿ 4 ਗੁੰਡੇ ਰਲ ਜਾਣ, ਉਹ ਉੱਠ ਕੇ ਫੈਸਲਾ ਕਰੂਗੇ ਕਿ ਇਸ ਮੁਲਕ ਦੇ ਵਿੱਚ ਕਿਹਨੇ ਗਾਣਾ ਗਾਉਣਾ ਹੈ, ਕਿੰਨੇ ਆਪਣੀ ਲਵਰ ਦੇ ਨਾਲ ਜਾ ਕੇ ਪਾਰਕ ਦੇ ਵਿੱਚ ਟਹਿਲਣਾ ਵਾ, ਕਿੰਨੇ ਕੀ ਖਾਣਾ ਆ, ਕਿੰਨੇ ਕੀ ਸ਼ੂਟ ਕਰਨਾ। ਤੇ ਫਿਰ ਆ ਜਿਹੜੀਆਂ ਅਦਾਲਤਾਂ ਇਹ ਖਾਲੀ ਕਰਕੇ ਇਹਨਾਂ ਦੇ ਵਿੱਚ ਤੂੜੀ ਕਿਉਂ ਨਹੀਂ ਭਰ ਦਿੰਦੇ, ਤੂੜੀ ਖਾਨਾ ਬਣਾ ਦਿਓ। ਇਹਨਾਂ ਦਾ ਕੀ ਕੰਮ ਹੈ ਇਹਨਾਂ ਦਾ? ਜੇ ਸਾਰਾ ਕੁਝ ਫੈਸਲਾ ਗੁੰਡਿਆਂ ਨੇ ਕਰਨਾ ਤੇ ਗੁੰਡਿਆਂ ਦੇ ਨਾਲ ਖੜਨ ਵਾਲੀਆਂ ਸਰਕਾਰਾਂ ਨੇ ਕਰਨਾ, ਜੋ ਖੁਦ ਹੀ ਗੁੰਡਿਆਂ ਦਾ ਰੂਪ ਧਾਰਨ ਕਰਦੀਆਂ ਜਾ ਰਹੀਆਂ। ਪਰ ਝਾੜ ਤੇ ਚੁੱਪਿਆ। ਵੈਸੇ ਕਈ ਵਾਰ ਨਾ ਇਹੋ ਜਿਹੇ ਸਟੰਟ ਵੀ ਚੱਲਦੇ ਹੁੰਦੇ, ਤੁਹਾਨੂੰ ਪਤਾ ਹੀ ਆ ਸਟੰਟ ਕਾਹਦੇ ਲਈ ਚੱਲਦੇ। ਕਮਰਸ਼ੀਅਲ ਸਾਹਿਬ ਨੂੰ ਹੁਣ ਤਾਂ ਗਿਆਨ ਹੈ ਇਸ ਚੀਜ਼ ਦਾ। ਇਹ ਵੀ ਇੱਕ ਕਹਿ ਲਓ ਕਿ ਬਹੁਤ ਵੱਡਾ ਸਟੰਟ ਹੁੰਦਾ। ਯਾਦ ਹੋਣਾ ਤੁਹਾਨੂੰ ਪਦਮਾਵਤੀ ਪਦਮਵਤ ਨਾ ਹੀ ਬਦਲਿਆ, ਕਿੱਡਾ ਕੀ ਹੋ ਗਿਆ, ਕਿੰਨੇ ਰਫੜ ਪਏ। ਉਸ ਤੋਂ ਬਾਅਦ ਬਿਜ਼ਨਸ ਕਿੰਨੇ ਦਾ ਹੋਇਆ ਸੀ ਯਾਦ ਕਰੋ। ਉਹੀ ਫਿਲਮ ਰਿਲੀਜ਼ ਹੋਈ, ਸਾਰਾ ਕੁਝ ਹੋਇਆ ਤੇ ਕੱਖ ਨਹੀਂ ਬਦਲਿਆ। ਪਰ ਉਸ ਫਿਲਮ ਦੀ ਕਮਾਈ ਕਿੱਥੋਂ ਕਿੱਥੇ ਚੱਲ ਗਈ ਸੀ, ਤਾਂ ਮੇਰੇ ਖਿਆਲ ਦੇ ਨਾਲ ਸ਼ਾਇਦ ਅੱਧੀ ਹੋ ਜਾਂਦੀ। ਤਾਂ ਬਹੁਤ ਸਾਰੇ ਰੌਲੇ ਜਿਹੜੇ ਆ ਨਾ ਕਈ ਵਾਰ ਸਪਾਂਸਰਡ ਵੀ ਹੁੰਦੇ ਨੇ, ਇਹਦਾ ਨਹੀਂ ਮੈਨੂੰ ਪਤਾ ਜਾਂ ਪਦਮਾਵਤ ਦਾ ਨਹੀਂ ਪਤਾ, ਪਰ ਰੌਲਿਆਂ ਤੋਂ ਬਾਅਦ ਉਹਨਾਂ ਦਾ ਬਿਜ਼ਨਸ ਕਿਸ ਤਰੀਕੇ ਨਾਲ ਗਰੋ ਕੀਤਾ ਉਹ ਪਤਾ ਜ਼ਰੂਰ ਆ। ਹੁਣ ਦੂਜੀ ਚੀਜ਼ ਇਹ ਆ ਕਿ ਵੇਖੋ ਮੈਨੂੰ ਸ਼ੱਕ ਕਿਉਂ ਪੈਂਦਾ, ਬੰਦਾ ਮੈਂ ਥੋੜਾ ਜਿਹਾ ਨਾ ਦੂਜੇ ਪਾਸੇ ਤੋਂ ਸੋਚਣ ਵਾਲਾ ਹਮੇਸ਼ਾ ਤੋਂ, ਕਿਉਂਕਿ 21 ਸਤੰਬਰ ਨੂੰ ਮੈਂ ਬੌਬੀ ਦਿਓਲ ਦਾ ਇੱਕ ਟਵੀਟ ਦੇਖਿਆ ਸੀਗਾ। 21 ਸਤੰਬਰ ਦੇ ਨੇੜੇ ਤੇੜੇ, ਹੋ ਸਕਦਾ ਪਹਿਲਾਂ ਉਹਨੇ ਪੋਸਟ ਕੀਤਾ ਹੋਵੇ 2-4 ਦਿਨ, ਮੈਂ 21 ਸਤੰਬਰ ਦੇ ਨੇੜੇ ਤੇੜੇ ਉਹਦਾ ਦੇਖਿਆ ਸੀਗਾ ਇੱਕ ਪੋਸਟ। ਤਾਂ ਉਹਦੇ ਚ ਤੇ ਉਹ ਕਹਿ ਰਿਹਾ ਸੀਗਾ ਕਿ ਜਿਹੜੇ ਹੈਗੇ ਆ ਮਹਾਰਾਸ਼ਟਰ ਦੇ ਆਨਰੇਬਲ ਗਵਰਨਰ ਭਗਤ ਸਿੰਘ ਕੋਸ਼ਿਆਰੀ, RSS ਦੇ ਜਿਹੜੇ ਨੈਸ਼ਨਲ ਲੀਡਰ ਆ ਸ਼੍ਰੀ ਇੰਦਰੇਸ਼ ਕੁਮਾਰ ਜੀ, ਤੇ ਇਹਨਾਂ ਨੇ ਮੈਨੂੰ ਰਲ ਕੇ ਅਵਾਰਡ ਦਿੱਤਾ ਆ ਆਸ਼ਰਮ ਦੇ ਰੋਲ ਵਾਸਤੇ। ਹੱਦ ਹੋ ਗਈ। ਇਹ ਕੀ ਚੱਕਰ ਆ ਕਿ ਇਹ ਜਿਹੜੇ ਨਾਲ ਖਲੋਤੇ ਸੀ ਇੰਦਰੇਸ਼ ਕੁਮਾਰ, ਭਗਤ ਸਿੰਘ ਕੋਸ਼ਿਆਰੀ, RSS ਦੇ ਜਿਹੜੇ ਵੱਡੇ ਲੀਡਰ ਆ, ਕਿ ਇਹ ਵੀ ਦੇਸ਼ ਧਰੋਹੀ ਸੀ ਬਈ? ਜਿਹੜੇ ਇਹੋ ਜਿਹੇ ਬੰਦੇ ਜਿਹੜੇ ਹਿੰਦੂ ਧਰਮ ਨੂੰ ਕਹਿ ਲਓ ਅਪਮਾਨਿਤ ਕਰ ਰਹੇ ਨੇ, ਇਹਨਾਂ ਦੀ ਜ਼ੁਬਾਨੀ ਹੈ ਕਿ ਹਿੰਦੂ ਧਰਮ ਨੂੰ ਅਪਮਾਨਿਤ ਕਰ ਰਿਹਾ। ਕਾਹਦੇ ਲਈ ਭਾਈ? ਕਹਿੰਦੇ ਜੀ ਆਸ਼ਰਮ ਨਾ ਰੱਖਿਆ। ਗੱਲ ਕੀ ਹੈ ਵੀ ਖਾਦੇ ਦੀ ਦਾੜੀ ਲੱਗੀ ਆ। ਕਰਤੂਤਾਂ ਤਾਂ ਜਿਹੜੀਆਂ ਉਹ ਦਿਖਾ ਰਹੇ ਨੇ। ਵੈਸੇ ਕਰਤੂਤਾਂ ਤੇ ਤਕਰੀਬਨ ਜੇ ਆਪਾਂ ਦੇਖੀਏ ਸਾਰਿਆਂ ਨੇ ਸੁਣੀਆਂ ਔਰ ਰਿਕਾਰਡ ਆ ਚੁੱਕੀਆਂ ਨੇ ਹੁਣ। ਪਰ ਪ੍ਰਕਾਸ਼ ਝਾਅ ਦੇ ਚੁੱਪ ਰਹਿਣ ਤੇ, ਕਿਉਂਕਿ ਇਹਨਾਂ ਨੇ ਕੇਸ ਵੀ ਦਰਜ ਨਹੀਂ ਕਰਾਇਆ, ਤੇ ਲੋਕ ਕਈ ਸਵਾਲ ਕਰਦੇ ਪਏ ਨੇ। ਪ੍ਰਕਾਸ਼ ਝਾਅ ਨੂੰ ਯਾਦ ਕਰਵਾਉਂਦੇ ਆ ਜਦ ਸ਼ਾਹਰੁਖ ਖਾਨ ਬੋਲਿਆ ਸੀ 2016 ਚ, ਇੱਕੇ ਵਾਰੀ ਬੋਲਿਆ ਵਿਚਾਰਾ ਮੋਦੀ ਦੇ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ। ਯਾਦ ਹੈ ਤੁਹਾਨੂੰ? ਜੇ ਨਹੀਂ ਤੇ ਮੈਂ ਕਰਵਾਉਣਾ। ਉਦੋਂ ਸ਼ਾਹਰੁਖ ਖਾਨ ਨੇ ਆਖਿਆ ਸੀਗਾ ਕਿ ਇਸ ਦੇਸ਼ ਦੇ ਵਿੱਚ ਅਸਹਿਣਸ਼ੀਲਤਾ ਵੱਧ ਰਹੀ ਹੈ। ਯਾਦ ਹੋਣਾ ਤੁਹਾਨੂੰ, ਇਨਟੋਲਰੈਂਸ ਵੱਧ ਰਹੀ ਹੈ। ਤੇ ਇਹੀ ਪ੍ਰਕਾਸ਼ ਝਾਅ ਸੀ। ਇਹ ਝਾਅ ਕਰਕੇ ਕਹਿੰਦਾ ਮੈਨੂੰ ਤੇ ਕਿਤੇ ਨਜ਼ਰ ਨਹੀਂ ਆਉਂਦੀ। ਹੁਣ ਇਨਟੋਲਰੈਂਸ ਤੇ ਘੱਟੋ ਘੱਟ ਨਜ਼ਰ ਆ ਗਈ ਹੋਏਗੀ ਨਾ, ਕਿ ਪਹਿਲਾਂ ਸਕ੍ਰਿਪਟ ਉਹਨਾਂ ਨੂੰ ਦਿਖਾ, ਉਹਨਾਂ ਤੋਂ ਅਪਰੂਵ ਕਰਾ, ਫਿਰ ਸ਼ੂਟ ਕਰ। ਚਾਹੇ ਸਟੰਟਬਾਜ਼ੀ ਹੈ, ਜੋ ਮਰਜ਼ੀ ਹੈ। ਇਸ ਦੇਸ਼ ਦੇ ਵਿੱਚ ਇੱਕ ਸਿਸਟਮ ਬਰੋਬਰ ਸਿਸਟਮ ਅਗਲਿਆਂ ਨੇ ਖੜਾ ਕਰ ਦਿੱਤਾ ਹੀ। ਹਾਲੇ ਕਹਿੰਦੇ ਕਿ ਇਨਟੋਲਰੈਂਸ ਤੇ ਮੈਨੂੰ ਨਜ਼ਰ ਹੀ ਨਹੀਂ ਆਉਂਦੀ। ਭਾਈ ਜਦੋਂ ਤੁਹਾਡਾ ਨਜ਼ਰੀਆ ਹੀ ਖਰਾਬ ਹੋ ਜਾਵੇ, ਬੇਈਮਾਨ ਹੋ ਜਾਵੇ, ਤੁਹਾਨੂੰ ਨਜ਼ਰ ਆਣਾ ਵੀ ਕੀ ਆ। ਜੀ ਬਿਲਕੁਲ ਮਿੰਟੂ ਜੀ, ਇਹ ਤਾਂ ਹਾਲਾਤ ਇਦਾਂ ਦੇ ਹੀ ਆ, ਸਾਰਿਆਂ ਦੇ ਦੁਆਲੇ ਹੋਏ ਪਏ ਨੇ। ਚਾਹੇ ਜਿੱਦਾਂ ਤੁਸੀਂ ਕਿਹਾ ਵੀ ਇਹ ਆਪ ਵੀ ਕਰਦੇ ਆ, ਪਰ ਇਹ ਤੋਂ ਪਰੇ ਵੀ ਨਹੀਂ ਹੈ ਗੱਲ। ਇਹ ਇਦਾਂ ਦੇ ਕੰਮ ਹੋਰ ਕਈਆਂ ਦੇ ਨਾਲ ਕਈ ਸ਼ੂਟਿੰਗਸ 'ਚ ਹੋ ਹੀ ਜਾਂਦਾ ਹੈ। ਪਤਾ ਨਹੀਂ ਮੁਲਕ ਦਾ ਬਣਨਾ ਕੀ ਆ, ਕੋਈ ਕੁਛ ਕਰੇ, ਕੋਈ ਕੁਛ
ਕਵੇ ਹਰ ਇੱਕ ਦੇ ਦਿਵਾਲੇ ਜਿਹੜੇ ਇਹ ਹੋਏ ਰਹਿੰਦੇ ਨੇ। ਤੇ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਕੱਲ ਨੂੰ। ਬਹੁਤ ਸ਼ੁਕਰੀਆ, ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਇੱਥੇ ਪ੍ਰੋਗਰਾਮ ਦੀ ਸਮਾਪਤੀ, ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।